ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ ਤੇ ਸੁਣਾਂਗੇ ਉੱਥੋਂ ਦੀਆਂ ਖਬਰਾਂ ਤੇ ਖਬਰਾਂ ਦੇ ਵਿੱਚ ਕੀ ਕੁਝ ਹੁੰਦਾ ਹੈ ਜੀ। ਤੁਸੀਂ ਪੰਜਾਬੀ ਰੇਡੀਓ ਜੀ ਵੈਸੇ ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ ਨੈੱਟ ਤੇ ਸੁਣ ਲਈ www.punjabiradiousa.com। ਜੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਫੋਨ ਡਾਇਲ ਕਰਕੇ ਸੁਣਨਾ ਆ ਤੇ ਤੁਸੀਂ ਸੁਣ ਸਕਦੇ ਜੀ ਅਮਰੀਕਾ ਦੇ ਵਿੱਚ 8325515029 6054756868 ਕੈਨੇਡਾ ਲਈ 6479579633 604670 9696778656 587-315-0587 Italy 3968997069 UK 3300101100 France 3318014255 Germany 5118090441 ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਸਕਦੇ ਹੋ ਜੀ। ਜੇ ਤੁਹਾਡੇ ਕੋਲ ਸਮਾਰਟਫੋਨ ਹੈ ਤੇ ਇਸ ਦੀ ਐਪ ਨੂੰ ਵੀ ਤੁਸੀਂ ਡਾਊਨਲੋਡ ਕਰ ਸਕਦੇ ਆ ਜੀ। ਸਾਡੇ ਅੱਜ ਦੇ ਬੁਲੇਟਿਨ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਚਰਨਜੀਤ ਸਿੰਘ ਜੀ, ਰਜਿੰਦਰ ਕੌਰ ਜੀ, ਗੁਰਦੀਪ ਸਿੰਘ ਬਿਰਦੀ ਤੇ ਗੁਰਜੀਤ ਸਿੰਘ ਜੰਪੁਰ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਖਬਰਾਂ ਤੁਹਾਡੇ ਤੱਕ ਪਹੁੰਚਾਈਆਂ ਜੀ। ਹੁਣ ਆਪਾਂ ਗੱਲਬਾਤ ਕਰਾਂਗੇ ਜੀ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਅਤੇ ਜੀ ਬਲਤੇਜ ਪੰਨੂ ਜੀ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਤੇ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਉੱਥੇ ਦੇ ਮੁੱਖ ਮੰਤਰੀ ਬਣ ਕੇ ਦਿੱਲੀ ਦੇ, ਤੇ ਉਹ ਕਹਿੰਦੇ ਪਹਿਲੇ ਦਿਨ ਤੋਂ ਹੀ ਬੜੇ ਐਕਟਿਵ ਆ। ਬਿਲਕੁਲ ਜੀ, ਅਜੇ ਉਹਨਾਂ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਜਿਹੜੀ ਹੈ ਜੀ ਉਹ ਸਹੁੰ ਚੁੱਕਣੀ ਆ 14 ਤਰੀਕ ਨੂੰ, ਪਰ ਰਿਜ਼ਲਟ ਤੋਂ ਨੈਕਸਟ ਡੇ ਜੀ ਜਿਹੜੇ ਤਰੀਕੇ ਦੇ ਨਾਲ ਉਹ ਐਕਸ਼ਨ ਦੇ ਵਿੱਚ ਨਜ਼ਰ ਆਏ ਨੇ, ਅਕਸਰ ਹੁੰਦਾ ਇਹ ਆ ਆਪਾਂ ਜਿਹੜਾ ਭਾਰਤੀ ਪੋਲੀਟਿਕਸ ਦੇ ਵਿੱਚ ਜਾਂ ਬਾਹਰ ਵੀ ਜਿਹੜਾ ਦੇਖਿਆ ਜੀ, ਜਦੋਂ ਇਲੈਕਸ਼ਨ ਦੇ ਨਤੀਜੇ ਆ ਜਾਂਦੇ ਆ ਫਿਰ 2-3 ਦਿਨ ਕਹਿੰਦੇ ਆ ਜੀ ਕੋ ਰੈਸਟ ਕਰਨ ਦੇ ਵਾਸਤੇ ਜਿਹੜੇ ਉਹ ਗਏ ਹੋਏ ਆ, ਤੇ ਉਸ ਤੋਂ ਬਾਅਦ ਰੈਸਟ ਕਰਨ ਤੋਂ ਬਾਅਦ ਜਿਹੜਾ ਉਹ ਮਿਲਣਗੇ। ਪਰ ਉਹਨਾਂ ਨੇ ਮਨੀਸ਼ ਸਿਸੋਦੀਆ ਨੂੰ ਨਾਲ ਲੈ ਕੇ ਜਿਸ ਤਰੀਕੇ ਦੇ ਨਾਲ ਕੱਲ ਜਿਹੜੀ ਹੈ ਜੀ ਤੇਜ਼ੀ ਫੜੀ ਆ, ਆਈ ਥਿੰਕ ਇੱਕ ਨਵੇਂ ਕਿਸਮ ਦੀ ਜਿਹੜੀ ਸਿਆਸਤ ਆ ਉਹਦੀ ਆਸ ਇੱਕ ਥੋੜੀ ਵੱਧ ਰਹੀ ਹੈ ਜੀ। ਸਭ ਤੋਂ ਪਹਿਲਾਂ ਉਹਨਾਂ ਨੇ ਰਾਜਨਾਥ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕੀਤੀ, ਜਿਹੜੇ ਕਿ ਭਾਰਤ ਦੇ ਗ੍ਰਹਿ ਮੰਤਰੀ ਨੇ। ਉਹਨਾਂ ਦੇ ਕੋਲੇ ਉਹਨਾਂ ਨੇ ਇਹ ਮੰਗ ਜਿਹੜੀ ਹੈ ਜੀ ਰੱਖੀ ਹੈ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਜਿਹੜਾ ਦਿੱਤਾ ਜਾਵੇ। ਮੈਨੂੰ ਯਾਦ ਹੈ ਸਾਲ ਕੁ ਪਹਿਲਾਂ ਜਦੋਂ ਉਹਨਾਂ ਦੀਆਂ 28 ਸੀਟਾਂ ਆਈਆਂ ਸੀ, ਉਦੋਂ ਉਹਨਾਂ ਦੀ ਇੱਕ ਇੰਟਰਵਿਊ ਆਈ ਸੀ ਜਿਹਦੇ ਵਿੱਚ ਉਹਨਾਂ ਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਕਿ ਤੁਹਾਡੇ ਬਾਰੇ ਇਹ ਕਿਹਾ ਜਾਂਦਾ ਕਿ ਤੁਸੀਂ ਸ਼ਰੂਡ ਪੋਲੀਟੀਸ਼ੀਅਨ ਹੋ, ਤੇਜ਼ ਤਰਾਰ ਪੋਲੀਟੀਸ਼ੀਅਨ ਹੋ, ਇਹਦੇ ਵਿੱਚ ਕਿੰਨੀ ਸੱਚਾਈ ਹੈ? ਤਾਂ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਸੀ, ਇਹ ਬਿਲਕੁਲ ਸਹੀ ਹੈ। ਉਹਨਾਂ ਨੇ ਕਿਹਾ ਸੀਗਾ ਕਿ ਬਾਕੀ ਜਿਹੜੇ ਨੇ ਇਹ ਤਾਂ ਦਲਾਲ ਨੇ, ਸਿਆਸਤ ਕਿਵੇਂ ਕਰੀਦੀ ਹੈ ਇਹਨਾਂ ਨੂੰ ਮੈਂ ਸਿਖਾਊਂਗਾ ਜੀ। ਸੋ ਲੱਗਦਾ ਜੀ ਕਿ ਉਸ ਪਾਸੇ ਵੱਲ ਨੂੰ ਥੋੜੀ ਗੱਲ ਜਾ ਰਹੀ ਹੈ, ਕਿਉਂਕਿ ਬੀਜੇਪੀ ਦੇ ਉਹਨਾਂ ਨੇ ਮੂੰਹ ਦੇ ਵਿੱਚ ਗੱਲ ਪਾਤੀ। ਉਹਨਾਂ ਨੇ ਪਿਛਲਾ ਮੈਨੀਫੈਸਟੋ ਵੀ ਉਹਨਾਂ ਨੂੰ ਯਾਦ ਕਰਾਤਾ ਕਿ ਤੁਸੀਂ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਵਾਂਗੇ। ਕਹਿੰਦੇ ਉਦੋਂ ਕਾਂਗਰਸ ਦੀ ਸਰਕਾਰ ਸੀ, ਹੁਣ ਮੈਜੋਰਿਟੀ ਦੇ ਵਿੱਚ ਸੈਂਟਰ ਦੇ ਵਿੱਚ ਤੁਹਾਡੀ ਸਰਕਾਰ ਹੈ ਤੇ ਦਿੱਲੀ ਦੇ ਵਿੱਚ ਮੈਜੋਰਿਟੀ ਦੀ ਸਰਕਾਰ ਆ ਗਈ। ਆਪਣਾ ਉਹ ਵਾਅਦਾ ਜਿਹੜਾ ਜੀ ਹੁਣ ਤੁਸੀਂ ਪੂਰਾ ਕਰ ਦਿਓ, ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇ ਦਿਓ। ਜੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਮਿਲ ਜਾਂਦਾ ਤਾਂ ਪੁਲਿਸ ਸਾਰਾ ਕੁਝ ਜਿਹੜਾ ਜੀ ਉਹ ਫਿਰ ਦਿੱਲੀ ਦੇ ਅੰਡਰ ਆ ਜਾਊਗਾ ਤੇ ਬਹੁਤੀਆਂ ਜਿਹੜੀਆਂ ਮੰਗਾਂ ਨੇ ਉਹ ਆਮ ਆਦਮੀ ਪਾਰਟੀ ਦੀਆਂ ਵੀ ਪੂਰੀਆਂ ਹੋ ਜਾਣਗੀਆਂ ਜੀ। ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਹੈ ਜੀ ਸ਼ਹਿਰੀ ਵਿਕਾਸ ਬਾਰੇ ਜਿਹੜੇ ਮੰਤਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਜਿਹੜੀਆਂ ਅਨਆਥੋਰਾਈਜ਼ਡ ਕਾਲੋਨੀਜ਼ ਨੇ ਉਹਨਾਂ ਨੂੰ ਆਥੋਰਾਈਜ਼ ਕਰਨ ਦੇ ਬਾਰੇ ਦੇ ਵਿੱਚ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ। ਔਰ ਸ਼ਾਮ ਨੂੰ ਫਿਰ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਮੁਲਾਕਾਤ ਹੈ ਜੀ ਉਹ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੋਰਾਂ ਦੇ ਨਾਲ ਹੋਈ। ਔਰ ਇਹਦੇ ਵਿੱਚ ਵੀ ਉਹਨਾਂ ਨੇ, ਕਿਉਂਕਿ ਜਿਹੜਾ ਜੀ ਦਿੱਲੀ ਦੇ ਵਿੱਚ ਕੁਝ ਜਿਹੜੀਆਂ ਚੀਜ਼ਾਂ ਨੇ ਆਪਾਂ ਜਾਣਦੇ ਹਾਂ ਕਿ ਜੇ ਪੂਰਨ ਰਾਜ ਨਹੀਂ ਹੈ, ਇਸ ਕਰਕੇ ਉਹਦੇ ਵਿੱਚ ਰਾਜਪਾਲ ਇਨਵੋਲਵ ਹੈ ਤੇ ਰਾਜਪਾਲ ਤੋਂ ਬਾਅਦ ਫਿਰ ਉਹ, ਕਿਉਂਕਿ ਰਾਜਪਾਲ ਰਾਸ਼ਟਰਪਤੀ ਦੇ ਅੰਡਰ ਨੇ, ਇਹ ਉਹਦੇ ਤਹਿਤ ਹੀ ਮੀਟਿੰਗ ਸੀਗੀਆਂ। ਅੱਜ ਉਹਨਾਂ ਦੀ ਜਿਹੜੀ ਮੀਟਿੰਗ ਹੈ ਜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਹੈ। ਔਰ ਇਹ ਕਿਹਾ ਜਾ ਰਿਹਾ ਕਿ ਨਰਿੰਦਰ ਮੋਦੀ ਹੋਰਾਂ ਨੂੰ ਉਹ ਸੱਦਾ ਵੀ ਜਿਹੜਾ ਜੀ ਉਹ ਦੇਣਗੇ ਸਹੁੰ ਚੁੱਕ ਸਮਾਗਮ ਦੇ ਵਾਸਤੇ। ਵੈਸੇ ਬੀਜੇਪੀ ਵਾਲੇ ਕੁਝ ਜਿਹੜੇ ਨੇ ਜੀ ਉਹ ਰੌਲਾ ਰੱਪਾ ਪਾ ਰਹੇ ਨੇ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਕਿ ਹੁਣ ਇਹ ਕੇਂਦਰ ਦੇ ਕੋਲੇ ਕਿਉਂ ਜਾ ਰਹੇ ਨੇ ਮੰਗ ਕਰਨ ਦੇ ਵਾਸਤੇ। ਮੇਰਾ ਖਿਆਲ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੈਗਾ, ਕਿਉਂਕਿ ਜਿਹੜੇ ਲੋਕ ਕਹਿੰਦੇ ਸੀ ਕਿ ਅਰਾਜਕਤਾ ਫੈਲਾਉਣ ਆ ਰਿਹਾ ਉਹ ਤਾਂ ਸਹੀ ਤਰੀਕੇ ਦੇ ਨਾਲ ਰਾਜ ਕਰਨ ਵੱਲ ਨੂੰ ਤੁਰ ਪਿਆ ਜੀ। ਇਹ ਚੀਜ਼ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ, ਕਿਉਂਕਿ ਬਿਨਾਂ ਵਜ੍ਹਾ ਦਾ ਜਿਹੜਾ ਟਕਰਾਅ ਆ ਸੈਂਟਰ ਦੇ ਨਾਲ ਉਹ ਸ਼ਾਇਦ ਲੈਣਾ ਨਹੀਂ ਚਾਹੁੰਦੇ। ਇਹ ਸਿਆਣਪ ਜਿਹੜੀ ਅਜੇ ਦੇ ਵਿੱਚੋਂ ਝਲਕਦੀ ਹੈ ਕਿ ਜਦੋਂ ਪਤਾ ਕਿ ਆਹ ਚੀਜ਼ਾਂ ਜਿਹੜੀਆਂ ਗੱਲਬਾਤ ਕਰਕੇ ਮਿਲ ਜਾਣੀਆਂ ਨੇ ਤਾਂ ਕਿਉਂ ਨਹੀਂ ਉਹਨੂੰ ਤੱਤੇ ਘਾਈ ਜਿਹੜਾ ਲੈ ਲਿਆ ਜਾਂਦਾ, ਜਦੋਂ ਕਿ ਸੈਂਟਰ ਦੇ ਵਿੱਚ ਜਿਹੜੀ ਬੀਜੇਪੀ ਹੈ ਜੀ ਉਹ ਧੁਰ ਅੰਦਰ ਤੱਕ ਹਿੱਲੀ ਪਈ ਹੈ ਜੀ ਹਾਰ ਤੋਂ ਬਾਅਦ। ਹਾਂਜੀ
ਅਤੇ ਅੱਗੇ ਗੱਲ ਕਰਦੇ ਹਾਂ ਜੀ 9 ਮਾਸਟਰ ਰਿਸ਼ਤੇਦਾਰੀ ਪਾਰਟੀ ਅਕਾਲੀ ਦਲ ਤੇ ਭਾਜਪਾ ਦੀ ਤਰਨਤਾਰਨ ਦੇ ਵਿੱਚ ਅਨਿਲ ਜੋਸ਼ੀ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦੇ ਵਰਕਰ ਆ ਜਿਹੜੇ ਛਿੱਤਰੋ ਛਿੱਤਰੀ ਹੋਏ ਆ। ਕੁਝ ਸਮਾਂ ਪਹਿਲਾਂ ਜਿਹੜੇ ਇੱਥੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਜੀ ਅਨਿਲ ਜੋਸ਼ੀ, ਉਹਨਾਂ ਨੂੰ ਮੈਨੂੰ ਯਾਦ ਤਕਰੀਬਨ 3 ਸਾਲ ਪਹਿਲਾਂ ਵਾਣਾ ਦੇ ਵਿੱਚ ਭਜਾ ਕੇ ਕੁੱਟਿਆ ਸੀ ਤਰਨਤਾਰਨ ਦੇ ਵਿੱਚ ਜੀ। ਉਦੋਂ ਅਸੀਂ ਜਿਹੜੀ ਇਹ ਜੋਸ਼ੀ ਹੋਰਾਂ ਦੇ ਨਾਲ ਸੀ। ਇਸ ਵਾਰੀ ਜਿਹੜੀ ਜੀ ਅਨਿਲ ਜੋਸ਼ੀ ਹੋਰਾਂ ਦੇ ਭਰਾ ਦੀ ਆ ਗਈ। ਤਰਨਤਾਰਨ ਦੇ ਵਿੱਚ ਉਹਨਾਂ ਨੂੰ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਹੜਾ ਜੀ ਕਾਫੀ ਕੁੱਟਿਆ ਗਿਆ ਔਰ ਪਿਸਤੌਲ ਜਿਹੜੀ ਸੀ ਉਹਨਾਂ ਦੇ ਉੱਤੇ ਤਾਣ ਲਈ ਗਈ। ਜਿਹੜੇ ਕੁਝ ਵੀਡੀਓ ਵਾਇਰਲ ਹੋਏ ਨੇ ਉਹਦੇ ਵਿੱਚ ਅਨਿਲ ਜੋਸ਼ੀ ਦੇ ਭਰਾ ਦੇ ਉੱਤੇ ਪਿਸਤੌਲ ਜਿਹੜੀ ਆ ਜੀ ਉਹ ਤਾਣੀ ਹੋਈ ਹੈ ਤੇ ਪੁਲਿਸ ਵਾਲੇ ਤਮਾਸ਼ਾ ਜਿਹੜਾ ਉਹ ਵੇਖ ਰਹੇ ਨੇ। ਹੁਣ ਇਸ ਮਾਮਲੇ ਨੂੰ ਲੈ ਕੇ ਅਨਿਲ ਜੋਸ਼ੀ ਨੇ ਆਪਣੇ ਭਰਾ ਨੂੰ ਨਾਲ ਲੈ ਕੇ ਇੱਕ ਜਿਹੜੀ ਆ ਜੀ ਪ੍ਰੈਸ ਕਾਨਫਰੰਸ ਕੀਤੀ ਆ। ਅੱਜ ਭਾਰਤੀ ਜਨਤਾ ਪਾਰਟੀ ਨੇ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਜੀ ਉਹ ਸੱਦੀ ਆ ਇਸ ਮਸਲੇ ਦੇ ਉੱਤੇ। ਅਨਿਲ ਜੋਸ਼ੀ ਨੇ ਜਿਹੜੀ ਆ ਜੀ ਉਹ ਦੋਸ਼ ਲਾਇਆ, ਇਹ ਲਫ਼ਜ਼ ਉਹਨੇ ਵਰਤਿਆ, ਐਗਜ਼ੈਕਟ ਵਰਤਿਆ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਉਹ ਕਹਿੰਦਾ ਜੀ ਕਿ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਮੰਤਰੀ ਹੈ। 8 ਸਾਲਾਂ ਬਾਅਦ ਜੋਸ਼ੀ ਸਾਹਿਬ ਨੂੰ ਸ਼ਰਮ ਆ ਗਈ। ਅੱਜ ਦੀ 8 ਸਾਲ ਲੱਗੇ ਇੱਕ ਬੰਦੇ ਨੂੰ ਸ਼ਰਮ ਆਉਂਦਿਆਂ। ਸੋ ਹੁਣ ਜਿਹੜੀ ਇਹਦੀ ਇਹ ਕੋਰ ਕਮੇਟੀ ਜਿਹੜੀ ਹੈ ਉਹ ਕੀ ਫੈਸਲਾ ਲੈਂਦੀ ਹੈ ਇਹ ਅੱਜ ਜਿਹੜਾ ਪਤਾ ਲੱਗੂਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਹਦਾ ਜਿਹੜਾ ਜੀ ਫਿਕਰ ਲੱਗ ਗਿਆ ਜਦੋਂ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਇਹਦੇ ਵਾਸਤੇ ਇੱਕ ਜਿਹੜੀ ਜਾਂਚ ਟੀਮ ਹੈ ਉਹ ਬਣਾ ਦਿੱਤੀ ਹੈ, ਜਿਹੜੀ ਅਕਸਰ ਬਣਾਈ ਜਾਂਦੀ ਹੈ। ਇਹਦੇ ਵਿੱਚ ਬਾਰਡਰ ਰੇਂਜ ਦੇ ਆਈਜੀ ਈਸ਼ਵਰ ਚੰਦਰ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦੇ ਉੱਤੇ ਆਧਾਰਿਤ ਜਿਹੜੀ ਇਹਦੀ ਵਿਸ਼ੇਸ਼ ਜਾਂਚ ਟੀਮ ਜਿਹੜੀ ਆ ਬਣਾਈ ਹੈ। ਉਹਨਾਂ ਨੇ ਇਹ ਕਿਹਾ ਕਿ ਅੱਗੋਂ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਤੇ ਇਹਦੇ ਪਿੱਛੇ ਕੀ ਰੀਜ਼ਨ ਸੀਗਾ ਇਹਦੀ ਜਾਂਚ ਜਿਹੜੀ ਆ ਉਹ ਕਰੂਗੀ। ਜਦੋਂ ਕਿ ਅਨਿਲ ਜੋਸ਼ੀ ਨੇ ਇਹ ਗੱਲ ਕਹੀ ਹੈ ਕਿ ਹਰਮੀਤ ਸਿੰਘ ਸੰਧੂ ਜਿਹੜਾ ਐਮਐਲਏ ਆ ਤਰਨਤਾਰਨ ਤੋਂ ਉਹ ਔਰ ਉਹਨਾਂ ਨੇ ਸਿੱਧਾ ਨਾਮ ਜਿਹੜਾ ਜੀ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਲਿਆ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਗੋਲੀ ਜਿਹੜੀ ਹੈ ਜੀ ਉਹ ਮੇਰੇ ਭਰਾ ਦੇ ਉੱਤੇ ਚਲਾਈ ਹੈ। ਉਹਨਾਂ ਨੇ ਪੁਲਿਸ ਵਾਲਿਆਂ ਦੇ ਉੱਤੇ ਪਰਚਾ ਦਰਜ ਕਰਨ ਤੇ ਧਾਰਾ 307 ਦੇ ਤਹਿਤ ਪਰਚਾ ਦਰਜ ਕਰਨ ਦੀ ਜਿਹੜੀ ਹੈ ਜੀ ਉਹ ਮੰਗ ਕੀਤੀ ਹੈ। ਸੋ ਦੇਖਦੇ ਹਾਂ ਜੀ ਨਿਗਮ ਚੋਣਾਂ ਤੋਂ ਪਹਿਲਾਂ ਇਹੋ ਜਿਹਾ ਤਮਾਸ਼ਾ ਜਿਹੜਾ ਜੀ ਲਾਉਂਦੇ ਨੇ ਇਹ ਦੋਨੋਂ ਜਾਣੇ 9 ਮਾਰਚ ਵਾਲੇ। ਜੀ ਜੀ ਅਜੀ ਤੇ ਅੱਗੇ ਗੱਲ ਕਰੀਏ ਜੀ ਨਾਮ ਤੇ ਸੁੱਚਾ ਸਿੰਘ ਲੰਗਾ ਆ ਪਰ ਉਸ ਦੇ ਭ੍ਰਿਸ਼ਟਾਚਾਰ ਦਾ ਦਾਗ ਲੱਗ ਗਿਆ, ਉਹਨੂੰ ਹੁਕਮ ਹੋ ਗਿਆ ਕਿ ਕੈਦ ਤੇ ਜੁਰਮਾਨਾ। ਬਿਲਕੁਲ ਜੀ, ਇਹ ਜਿਹੜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਜਿਹੜੀ ਅਦਾਲਤ ਹੈ ਜੀ ਮੁਹਾਲੀ ਦੀ, ਉਹਦੇ ਵਿਸ਼ੇਸ਼ ਅਦਾਲਤ ਨੇ ਲੰਮਾ ਜ਼ਰੂਰ ਲਾਤਾ ਜੀ। ਉਹਨਾਂ ਨੇ ਇੱਕ ਅਹਿਮ ਫੈਸਲਾ ਜਿਹੜਾ ਜੀ ਉਹ ਸੁਣਾਇਆ। ਪੰਜਾਬ ਦੇ ਸਾਬਕਾ PWD ਮੰਤਰੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸੁੱਚਾ ਸਿੰਘ ਲੰਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਜਥੇਦਾਰ ਅਮਰੀਕ ਸਿੰਘ ਮੁਹਾਲੀ 3 ਸਾਲ ਦੀ ਕੈਦ ਦੀ ਸਜ਼ਾ ਬੋਲੀ ਹੈ ਜੀ ਇਹਨਾਂ ਨੂੰ ਅਦਾਲਤ ਦੇ ਵਿੱਚੋਂ। ਅਦਾਲਤ ਨੇ 1 ਕਰੋੜ ਰੁਪਇਆ ਜੁਰਮਾਨਾ ਜਿਹੜਾ ਜੀ ਉਹਨਾਂ ਨੂੰ ਕੀਤਾ। ਇਹਦੇ ਨਾਲ ਉਹਨਾਂ ਨੇ 11 ਉਹਨਾਂ ਦੀਆਂ ਪ੍ਰਾਪਰਟੀਆਂ ਨੇ ਜਿਨ੍ਹਾਂ ਨੂੰ ਅਟੈਚ ਕਰਤਾ। ਅਦਾਲਤ ਨੇ ਜਥੇਦਾਰ ਨੂੰ ਵੀ 1 ਲੱਖ ਰੁਪਇਆ ਜਿਹੜਾ ਜੁਰਮਾਨਾ ਕੀਤਾ। 13 ਸਾਲ ਇਹ ਕੇਸ ਚੱਲਿਆ ਜੀ। 34 ਗਵਾਹ ਜਿਹੜੇ ਸੀਗੇ ਭੁਗਤੇ। ਸੁਣਵਾਈ ਦੇ ਦੌਰਾਨ ਵਿਜੀਲੈਂਸ ਦੇ 50 ਸਰਕਾਰੀ ਗਵਾਹਾਂ ਚੋਂ 34 ਜਿਹੜੇ ਸੀਗੇ ਉਹ ਭੁਗਤੇ ਜੀ। ਵਿਜੀਲੈਂਸ ਜਾਂਚ ਦੇ ਅਧਿਕਾਰੀ, ਪੜਤਾਲੀਆ ਟੀਮ ਦੇ ਮੈਂਬਰਾਂ ਸਣੇ ਜ਼ਿਆਦਾ ਗਵਾਹ ਜਿਹੜੇ ਸੀਗੇ ਉਹ ਆਪਣੇ ਬਿਆਨਾਂ ਦੇ ਉੱਤੇ ਕਾਇਮ ਰਹੇ, ਥਿੜਕੇ ਨਹੀਂ, ਜਿਹਦੇ ਕਰਕੇ ਇਹ ਜਿਹੜੀ ਸੀ ਉਹ ਸਜ਼ਾ ਦਿਵਾਉਣ ਦੇ ਵਿੱਚ ਸਫਲ ਹੋ ਗਏ। ਅਦਾਲਤ ਜਿਹੜੀ ਸੀ ਇਸ ਮਾਮਲੇ ਦੇ ਉੱਤੇ ਕਾਫੀ ਸਖਤ ਰਹੀ। ਜਦੋਂ 1 ਕਰੋੜ ਰੁਪਇਆ ਜੁਰਮਾਨਾ ਕੀਤਾ ਗਿਆ ਤੇ ਜ਼ਮਾਨਤੀ ਬੌਂਡ ਜਿਹੜਾ ਸੀ ਉਹ ਭਰਤਾ। ਅਦਾਲਤ ਨੇ ਸੁੱਚਾ ਸਿੰਘ ਲੰਗਾ ਨੂੰ ਕਿਹਾ ਉੱਥੇ ਬਹਿ ਜਾਓ ਪੁਲਿਸ ਵਾਲਿਆਂ ਦੀ ਜਿਹੜੇ ਨੇੜੇ, ਕਿਹਾ ਕਿ ਜਿੰਨੀ ਦੇਰ ਤੱਕ ਕਰੋੜ ਰੁਪਇਆ ਨਹੀਂ ਆਉਂਦਾ ਇੱਥੋਂ ਅਦਾਲਤ ਤੋਂ ਨਹੀਂ ਜਾਣ ਦੇਣਾ। 7-32 ਜਿਹੜੀ ਸੀ ਉਹ ਹੱਥਾਂ ਪੈਰਾਂ ਦੀ ਪੈ ਗਈ। ਉਸੇ ਵੇਲੇ ਲਗਾ ਤੇ ਉਹਦੇ ਸਾਥੀਆਂ ਨੂੰ ਭੱਜੇ ਗਏ ਜੀ। ਫਿਰ ਕਰੋੜ ਰੁਪਇਆ ਇਕੱਠਾ ਕੀਤਾ। 3:30 ਵਜੇ ਜਿਹੜਾ ਸੀਗਾ ਉਹ ਕਰੋੜ ਰੁਪਇਆ ਇਕੱਠਾ ਹੋਇਆ, ਲਿਆ ਕੇ ਅਦਾਲਤ ਦੇ ਵਿੱਚ ਜਮ੍ਹਾਂ ਕਰਾਇਆ। ਅਦਾਲਤ ਨੇ ਫੇਰ ਜ਼ਮਾਨਤ ਜਿਹੜੀ ਆ ਉਹ ਦਿੱਤੀ। ਵੈਸੇ ਕੇਸ ਤਾਂ ਇੱਕ ਇਹ ਵੀ ਬਣਦਾ ਕਿ ਕਰੋੜ ਰੁਪਇਆ ਐਡੀ ਛੇਤੀ ਇਹ ਕਿੱਥੋਂ ਲਾਏ? ਕਰੋੜ ਰੁਪਇਆ ਕੋਈ ਥੋੜਾ ਨਹੀਂ ਹੁੰਦਾ। ਸੁੱਚਾ ਸਿੰਘ ਲੰਗਾ ਹੁਣ ਉਹਨੂੰ ਦੋਸ਼ੀ ਕਿਹਾ ਜਾ ਸਕਦਾ ਜੀ, ਜਿਹੜੇ ਸਾਬਕਾ ਮੰਤਰੀ ਨੇ ਤੇ ਪੰਜਾਬ ਦੇ ਸਾਬਕਾ ਦੋਧੀ ਵੀ ਨੇ ਉਹ, ਔਰ ਉਹ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਚਰਚਿਤ ਤਾਂ ਰਹੇ ਨੇ। ਚਲੋ ਹੁਣ ਅਕਾਲੀ ਦਲ ਦੇ ਕੋਲੇ ਟੀਮ ਜਿਹੜੀ ਆ ਜੀ ਉਹ ਬਣਦੀ ਜਾਂਦੀ ਆ। ਇੱਕ ਸਜ਼ਾ ਯਾਫਤਾ ਜਿਹੜੇ ਪਹਿਲਾਂ ਜਗੀਰ ਕੌਰ ਹੈਗੇ ਨੇ ਜਿਨ੍ਹਾਂ ਦੀ ਵੱਖ-ਵੱਖ ਡਿਊਟੀ ਲੱਗਦੀ ਰਹਿੰਦੀ, ਦਿੱਲੀ ਦੇ ਵਿੱਚ ਵੀ ਉਹਨਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਤੇ ਹੁਣ ਸੁੱਚਾ ਸਿੰਘ ਲੰਗਾ ਹੋਰੀ ਵੀ ਜਿਹੜੇ, ਕਿਉਂਕਿ ਅਕਾਲੀ ਦਲ ਕਹਿੰਦਾ ਜੀ ਕਿ ਉਹਨੇ ਨੈਸ਼ਨਲ ਪਾਰਟੀ ਬਣਨਾ, ਅੱਗੋਂ ਜਿਹੜੀਆਂ ਝਾਰਖੰਡ ਵਗੈਰਾ ਦੀਆਂ ਚੋਣਾਂ ਲੜਨੀਆਂ ਨੇ, ਸ਼ਾਇਦ ਉੱਥੇ ਸੁੱਚਾ ਸਿੰਘ ਲੰਗਾ ਹੋਰਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਜਿਹੜੀ ਸੌਂਪੀ ਜਾਊਗੀ ਜੀ ਚੋਣਾਂ ਲੜਨ ਦੀ। ਜੀ ਬਿਲਕੁਲ ਬਿਲਕੁਲ। ਪਹਿਲਾਂ ਵੀ ਸਰਕਾਰ ਦੇ ਵਿੱਚ ਦੇਖ ਲਓ ਕਿ
ਕਿੰਨੇ ਕਈ ਸਾਰੇ ਜਿਹੜੇ ਮੰਤਰੀ ਆ ਉਹ ਇਹੋ ਜਿਹੇ ਹੀ ਆ ਕੁਆਲੀਫਿਕੇਸ਼ਨਾਂ ਪੂਰੀਆਂ ਕਰਦੇ ਆ ਜੀ। ਅੱਗੇ ਜੀ 1984 ਦੀ ਆਪਾਂ ਗੱਲ ਕਰੀਏ ਕਿ ਉਸ ਟਾਈਮ ਦਾ ਜਿਹੜਾ ਕਤਲੋਗਾਰਤ ਕੀਤਾ ਗਿਆ ਸਿੱਖਾਂ ਦਾ, ਉਸ ਦੀ ਜਾਂਚ ਲਈ ਕਾਫੀ ਟਾਈਮ ਤੋਂ ਸਿੱਖ ਮੰਗ ਕਰ ਰਹੇ ਆ ਕਿ ਇੱਕ ਵਿਸ਼ੇਸ਼ ਟੀਮ ਬਣਨੀ ਚਾਹੀਦੀ ਆ, ਤੇ ਕਹਿੰਦੇ ਉਸ ਦਾ ਵੀ ਗਠਨ ਹੋਣ ਵਾਲਾ ਹੈ। ਉਹਦੀ ਅਸਲ ਦੇ ਵਿੱਚ ਇਹਦੇ ਵਾਸਤੇ ਤੇਜ਼ ਜਿਹੜਾ ਜੀ ਉਹ ਹੋਇਆ ਹੁਣ ਦਿੱਲੀ ਦੇ ਵਿੱਚ ਜਿਹੜਾ ਪਲਟਾ ਆਇਆ ਉਹਦੀ ਵਜ੍ਹਾ ਕਰਕੇ ਜੀ। ਕੇਂਦਰੀ ਗ੍ਰਹਿ ਮੰਤਰਾਲੇ ਨੇ 1984 ਦੇ ਸਿੱਖ ਕਤਲੇਆਮ ਦੇ ਜਿਹੜੇ ਸਾਰੇ ਕੇਸ ਨੇ ਇਹਦੀ ਪੜਤਾਲ ਦੇ ਵਾਸਤੇ SIT ਬਣਾਉਣ ਦਾ ਰਸਮੀ ਐਲਾਨ ਜਿਹੜਾ ਜੀ ਕਰਤਾ। ਸਰਕਾਰੀ ਹਲਕੇ ਕਹਿੰਦੇ ਨੇ ਜੀ ਕਿ ਜਾਂਚ ਟੀਮ ਦੀ ਬਣਤਰ, ਅਧਿਕਾਰ, ਖੇਤਰ, ਇਹਦੇ ਸਾਰੀ ਜਿਹੜੀ ਕਾਰਵਾਈ ਆ ਹਫ਼ਤੇ ਦੇ ਵਿੱਚ ਮੁਕੰਮਲ ਕੀਤੀ ਜਾਊਗੀ ਜੀ। ਵਿਸ਼ੇਸ਼ ਜਾਂਚ ਟੀਮ ਦੀ ਚਰਚਾ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਈ ਸੀਗੀ। ਹੁਣ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜਾ ਜੀ ਐਲਾਨ ਕੀਤਾ, ਉਹਦੇ ਚੋਣ ਮੈਨੀਫੈਸਟੋ ਦੇ 70 ਪੁਆਇੰਟ ਜਿਹੜੇ ਨੇ ਉਹਦੇ ਵਿੱਚ ਇਹ ਇੱਕ ਅਹਿਮ ਪੁਆਇੰਟ ਸ਼ਾਮਲ ਹੈ। ਕੱਲ ਜਿਹੜੀ ਮੀਟਿੰਗ ਲਾਈ ਹੈ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਲਿਆਂ ਦੇ ਦਿੱਲੀ ਪ੍ਰਸ਼ਾਸਨ ਦੇ ਨਾਲ, ਉਹਦੇ ਵਿੱਚ ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿ ਮੈਨੂੰ ਬਲੂ ਪ੍ਰਿੰਟ ਜਿਹੜਾ ਜੀ ਚਾਹੀਦਾ 3 ਦਿਨ ਦੇ ਵਿੱਚ ਕਿ ਜਿਹੜੇ 70 ਪੁਆਇੰਟ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ 'ਚ ਰੱਖੇ ਨੇ ਉਹਦੇ ਵਾਸਤੇ ਤੁਸੀਂ ਕਿਹੜੇ ਤਰੀਕੇ ਨਾਲ ਕੰਮ ਕਰੋਗੇ। ਉਹਦੇ ਵਿੱਚ SIT ਵਾਲਾ ਮਸਲਾ ਵੀ ਸੀਗਾ। ਇਹਦੋਂ ਪਹਿਲਾਂ ਕਿ ਅਰਵਿੰਦ ਕੇਜਰੀਵਾਲ ਇਹਦਾ ਕ੍ਰੈਡਿਟ ਲਏ, ਜਿਹੜੀ ਕੇਂਦਰ ਦੀ ਸਰਕਾਰ ਹੈ ਜੀ ਉਹਨੇ ਇਹਦੇ ਉੱਤੇ ਹੁਣ ਤੇਜ਼ੀ ਜਿਹੜੀ ਹੈ ਉਹ ਦਿਖਾਈ ਹੈ ਜੀ। SIT ਦੀ ਸਥਾਪਨਾ ਦੇ ਵਾਸਤੇ ਜਿਹੜੀ ਗ੍ਰਹਿ ਮੰਤਰਾਲੇ ਵੱਲੋਂ ਕਾਇਮ ਕੀਤੀ ਜਿਹੜੀ ਮਾਥੁਰ ਕਮੇਟੀ ਸੀ ਉਹਦੇ ਵਿੱਚ ਵੀ ਕੀਤੀ ਗਈ ਸੀ। ਇਸ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ 1984 ਦੇ ਸਿੱਖ ਕਤਲੇਆਮ ਦੇ ਬਹੁਤੇ ਸਾਰੇ ਕੇਸਾਂ ਦੀ ਤਫਤੀਸ਼ ਜਿਹੜੀ ਆ ਉਹ ਠੀਕ ਤਰੀਕੇ ਨਾਲ ਨਾ ਹੋਣ ਕਰਕੇ ਪੀੜਤ ਜਿਹੜੇ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਬੇਸ਼ੱਕ ਇਹ ਸੈਂਟਰ ਦੀ ਸਰਕਾਰ ਨੇ ਜਿਹੜਾ ਜੀ ਕੀਤਾ, ਕਿਸੇ ਨੇ ਵੀ ਕੀਤਾ, ਵਧੀਆ ਕਦਮ ਹੈ, ਪਰ ਇਹ ਜ਼ਰੂਰ ਹੈ ਜੀ ਇਹ ਪ੍ਰੈਸ਼ਰ ਜਿਹੜਾ ਬਣਿਆ ਉਹ ਅਰਵਿੰਦ ਕੇਜਰੀਵਾਲ ਦੀ ਜਿੱਤ ਦੀ ਵਜ੍ਹਾ ਕਰਕੇ ਬਣਿਆ ਜੀ। ਨਹੀਂ ਤਾਂ ਰਾਜ ਤਾਂ ਇੱਕ ਵਾਰੀ ਪਹਿਲਾਂ ਵੀ BJP ਵਾਲੇ ਕਰ ਗਏ ਜੀ, ਜਿਹੜੇ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਦੇ ਵਿੱਚ। ਜੀ ਜੀ ਬਿਲਕੁਲ, ਇੱਕ ਮੰਗ ਰੱਖੀ ਸੀਗੀ ਪਹਿਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਆਪ ਪਾਰਟੀ ਨੇ, ਚਲੋ ਉਹਨਾਂ ਦੇ ਕਹੇ ਤੇ ਕਰ ਲਿਆ ਆ, ਪਰ ਇਨਸਾਫ ਜ਼ਰੂਰ ਮਿਲਣਾ ਚਾਹੀਦਾ। ਤੇ ਅੱਗੇ ਆਪਾਂ ਗੱਲ ਕਰੀਏ ਜੀ ਆਮਦਨ ਕਰ ਵਿਭਾਗ ਦੀ, ਉਹਨਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੀ ਨੋਟਿਸ ਭੇਜਿਆ ਜੀ। ਇਨਕਮ ਟੈਕਸ ਵਿਭਾਗ ਦੇ ਵੱਲੋਂ ਜੀ ਆਮ ਆਦਮੀ ਪਾਰਟੀ ਨੂੰ ਜਿਹੜਾ ਜੀ ਸ਼ੈਲ ਕੰਪਨੀਆਂ ਕੋਲੋਂ ਚੈੱਕਾਂ ਰਾਹੀਂ 2 ਕਰੋੜ ਰੁਪਏ ਦਾ ਦਾਨ ਲੈਣ ਦੇ ਉੱਤੇ ਨੋਟਿਸ ਭੇਜਿਆ ਜੀ। ਵਿਭਾਗ ਦੇ ਵੱਲੋਂ ਕਾਂਗਰਸ ਤੇ 48 ਹੋਰ ਜਿਹੜੇ ਨੇ ਉਹਨਾਂ ਨੂੰ ਨੋਟਿਸ ਭੇਜੇ ਗਏ ਨੇ ਜੀ। ਇਨਕਮ ਟੈਕਸ ਵਿਭਾਗ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ 9 ਫਰਵਰੀ ਨੂੰ ਨੋਟਿਸ ਜਿਹੜਾ ਸੀ ਆਮ ਆਦਮੀ ਪਾਰਟੀ ਨੂੰ ਭੇਜਿਆ ਸੀਗਾ। CBDT ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਕਿਹਾ ਗਿਆ ਕਿ ਆਪ ਤੇ ਹੋਰਾਂ ਨੂੰ ਨੋਟਿਸ ਭੇਜ ਕੇ ਦਾਨੀਆਂ ਦੀ ਪਛਾਣ ਤੇ ਹੋਰ ਢੁਕਵੇਂ ਦਸਤਾਵੇਜ਼ ਬਾਰੇ ਜਿਹੜੀ ਆ ਉਹ ਜਾਣਕਾਰੀ ਮੰਗੀ ਹੈ ਜੀ। ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸਨ ਨੇ ਆਤਿਸ਼ੀ ਮਾਰਲੀਨਾ, ਉਹਨੇ ਪੁਸ਼ਟੀ ਕੀਤੀ ਹੈ ਇਸ ਗੱਲ ਦੀ ਕਿ ਨੋਟਿਸ ਜਿਹੜਾ ਮਿਲਿਆ, ਉਹਨਾਂ ਨੇ ਕਿਹਾ ਕਿ ਪਾਰਟੀ ਦੇ ਪਟੇਲ ਨਗਰ ਦੇ ਵਿੱਚ ਉਹਨਾਂ ਨੂੰ ਨੋਟਿਸ ਜਿਹੜਾ ਭੇਜਿਆ ਗਿਆ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮਦਨ ਕਰ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਕੋਲੋਂ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਾਉਣ ਦੇ ਵਾਸਤੇ ਤਿਆਰ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਜਾਂਚ ਹੋਵੇ, ਲਾਏ ਗਏ ਜਿਹੜੇ ਦੋਸ਼ ਨੇ ਅਸੀਂ ਉਹਨਾਂ ਤੋਂ ਬਰੀ ਜਿਹੜਾ ਜੀ ਉਹ ਹੋਈਏ। ਉਹਨਾਂ ਨੇ ਇਹਦੇ ਨਾਲ ਇਹ ਵੀ ਇਸ ਗੱਲ ਦਾ ਸਵਾਗਤ ਕੀਤਾ ਕਿ ਅਸੀਂ ਇਹ ਚਾਹਾਂਗੇ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਦੱਸਦੀ ਹੈ ਕਿ ਜਿੰਨੇ ਵੀ ਜਿਹੜੇ ਫੰਡ ਵਗੈਰਾ ਨੇ ਉਹ ਆਮ ਆਦਮੀ ਪਾਰਟੀ ਦੇ ਵੈਬਸਾਈਟ ਦੇ ਉੱਤੇ ਪਏ ਨੇ, ਕੋਈ ਵੀ ਜਿਹੜਾ ਇਹ ਲੁਕਵਾਂ ਫੰਡ ਨਹੀਂਗਾ। ਤਾਂ ਵੈਸੇ ਜਿਹੜੀ ਮੰਗ ਸੁਪਰੀਮ ਕੋਰਟ ਦੇ ਵਿੱਚ ਰੱਖੀ ਆਮ ਆਦਮੀ ਪਾਰਟੀ ਨੇ ਜਦੋਂ ਇਹ ਰੌਲਾ ਪਿਆ ਸੀਗਾ, ਉਹਦੇ ਉੱਤੇ ਵੀ ਗੌਰ ਜਿਹੜਾ ਜ਼ਰੂਰ ਹੋਣਾ ਚਾਹੀਦਾ। ਇਹਦੇ ਉੱਤੇ ਵੀ ਜੇਕਰ SIT ਬਣੇ ਤਾਂ ਸਾਰੇ ਦੇ ਸਾਰੇ ਜਿਹੜੇ ਨੇ ਜੀ ਉਹਨਾਂ ਨੂੰ ਇਹਦੀ ਜਾਂਚ ਜਿਹੜੀ ਆ ਉਹ ਕਰਾਉਣੀ ਚਾਹੀਦੀ ਹੈ। 2 ਕਰੋੜ ਦਾ ਰੌਲਾ ਤਾਂ ਜਿਹੜਾ ਜੀ ਉਹ ਪੈ ਗਿਆ, ਪਰ ਜਿਹੜੇ 200 ਕਰੋੜ 2-2 ਕਰੋੜ ਰੁਪਈਆ ਦੇਣ ਵਾਲੇ ਨੇ ਪਾਰਟੀਆਂ ਨੂੰ, ਉਹ ਕਦੀ ਸਾਹਮਣੇ ਨਹੀਂ ਆਏ, ਨਾ ਉਹ ਚੈੱਕਾਂ ਦੇ ਰੂਪ ਦੇ ਵਿੱਚ ਦਿੰਦੇ ਨੇ ਜੀ ਪੈਸੇ। ਉਹ ਤਾਂ ਪਤਾ ਹੀ ਹੈ ਕਿੱਥੋਂ ਆਉਂਦੇ ਨੇ, ਕਿਵੇਂ ਆਉਂਦੇ ਨੇ ਜੀ ਜੀ, ਕਿਉਂਕਿ ਉਹਨਾਂ ਨੇ ਬਦਲੇ 'ਚ ਕੁਝ ਲੈਣਾ ਹੁੰਦਾ ਆ। ਤੇ ਅੱਗੇ ਗੱਲ ਕਰਦੇ ਜੀ ਪੰਜਾਬ ਸਰਕਾਰ ਦੀ, ਤਾਂ ਉਹਨਾਂ ਵੱਲੋਂ ਖੁਦਕੁਸ਼ੀ ਪੀੜਤ ਕਿਸਾਨਾਂ ਲਈ ਕਹਿੰਦੇ ਇੱਕ ਰਾਹਤ ਮਨਜ਼ੂਰ ਕੀਤੀ ਗਈ ਹੈ। ਇਹ ਤਾਂ ਪਹਿਲੀ ਵਾਰੀ ਹੈ ਜੀ ਇੱਕ ਤਾਂ ਗੱਲ ਕਿ ਪੰਜਾਬ ਸਰਕਾਰ ਨੇ ਮੰਨਿਆ, ਇਹ ਬੜੀ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਜਿਹੜੇ ਆ ਉਹ ਕਿਸਾਨ ਕਰ ਰਹੇ ਨੇ। ਪੰਜਾਬ ਸਰਕਾਰ ਨੇ ਕਰਜ਼ੇ ਦੇ ਬੋਝ ਦੇ ਥੱਲੇ ਖੁਦਕੁਸ਼ੀ ਕਰ ਚੁੱਕੇ ਕਿਸਾਨ ਜਿਹੜੇ ਨੇ ਤੇ ਖੇਤ ਮਜ਼ਦੂਰਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਰਾਹਤ ਨੀਤੀ ਨੂੰ ਮਨਜ਼ੂਰੀ ਜਿਹੜੀ ਆ ਜੀ ਉਹ ਦਿੱਤੀ ਆ। ਇਸ ਦੇ ਅਨੁਸਾਰ ਪੀੜਤ ਪਰਿਵਾਰ ਨੂੰ 2 ਲੱਖ ਰੁਪਏ ਮੁਆਵਜ਼ਾ ਤੋਂ ਬਿਨਾਂ ਕੁਝ ਹੋਰ ਰਿਆਇਤਾਂ ਜਿਹੜੀਆਂ ਉਹ ਦੇਣ ਦਾ ਫੈਸਲਾ ਕੀਤਾ ਗਿਆ ਜੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਕਰਕੇ ਪੀੜਤ ਪਰਿਵਾਰਾਂ ਨੂੰ ਇਹ ਪੈਸੇ ਦੇਣ ਬਾਰੇ ਜਨਹਿਤ ਪਟੀਸ਼ਨ ਦੇ ਉੱਤੇ ਸੁਣਵਾਈ ਦੇ
ਦੌਰਾਨ ਰਾਜ ਸਰਕਾਰ ਨੂੰ ਨੀਤੀ ਬਣਾਉਣ ਦਾ ਹੁਕਮ ਦਿੱਤਾ ਸੀਗਾ। ਭਾਵ ਕਿ ਇਹ ਸੌਖਿਆਂ ਦੀ ਨੀਤੀ ਬਣ ਗਈ, ਇਹ ਅਦਾਲਤ ਨੇ ਬਣਵਾਈ ਹੈ ਜੀ, ਪੰਜਾਬ ਹਰਿਆਣਾ ਹਾਈ ਕੋਰਟ ਨੇ। ਹੁਣ ਅਦਾਲਤ ਦੇ ਹੁਕਮਾਂ ਦੇ ਉੱਤੇ, ਕਿਉਂਕਿ ਉਹਨੇ ਟਾਈਮ ਲਿਮਿਟ ਦਿੱਤੀ ਸੀਗੀ, ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਜਿਹੜੇ ਨੇ GS ਕਾਲਕਟ, ਉਹਦੀ ਅਗਵਾਈ ਹੇਠ ਇੱਕ ਕਮੇਟੀ ਨੇ ਜਿਹੜਾ ਜੁਲਾਈ 2014 ਦੇ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਦਿੱਤੀ ਸੀਗੀ। ਹਾਈ ਕੋਰਟ ਨੇ ਅਗਸਤ ਮਹੀਨੇ ਦੇ ਵਿੱਚ ਪਿਛਲੇ ਸਾਲ 14 ਨੂੰ 4 ਮਹੀਨਿਆਂ ਦੇ ਅੰਦਰ ਮੁਆਵਜ਼ਾ ਨੀਤੀ ਬਣਾਉਣ ਦਾ ਆਦੇਸ਼ ਦਿੱਤਾ ਸੀਗਾ। ਸਰਕਾਰ ਨੇ ਹੁਣ ਇਸ ਨੀਤੀ ਨੂੰ ਜਿਹੜੀ ਹੈ ਜੀ ਉਹ ਮਨਜ਼ੂਰੀ ਦੇ ਦਿੱਤੀ ਆ। ਪੀੜਤ ਪਰਿਵਾਰ ਨੂੰ 50,000 ਰੁਪਏ ਨਗਦ ਮਿਲਣਗੇ, ਬਾਕੀ 1.5 ਲੱਖ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਕੇ ਪੈਨਸ਼ਨ ਵਜੋਂ ਮਿਲੂਗਾ ਪੈਸਾ। ਖੇਤੀਬਾੜੀ ਵਿਭਾਗ ਸਾਲ ਤੱਕ ਖੇਤੀ ਦੇ ਵਿੱਚ ਸਹਾਇਤਾ ਕਰੂਗਾ ਤੇ ਬਿਜਲੀ ਕਨੈਕਸ਼ਨ ਮੁਫਤ ਦਊਗਾ। ਉਹਦੇ ਖੁਦਕੁਸ਼ੀ ਕਰਨ ਵਾਲੇ ਜਿਹੜਾ ਕਿਸਾਨ ਆ ਜੀ, ਉਹਦੇ ਬੱਚਿਆਂ ਨੂੰ 12ਵੀਂ ਤੱਕ ਦੀ ਪੜ੍ਹਾਈ ਮੁਫਤ ਕਰਾਉਣ, ਖੇਤੀ ਦੇ ਬੀਜ, ਬਾਕੀ ਸਬਸਿਡੀਆਂ ਜਿਹੜੀਆਂ ਨੇ ਉਹ ਤਰਜੀਹ ਦੇ ਉੱਤੇ ਜਿਹੜੀਆਂ ਉਹ ਮਿਲਣਗੀਆਂ। ਘਰ ਦੇ ਵਾਸਤੇ ਵੀ ਉਹਨੂੰ ਗ੍ਰਾਂਟ ਜਿਹੜੀ ਹੈ ਜੀ ਉਹ ਜਾਰੀ ਕੀਤੀ ਜਾਊਗੀ। ਦੁੱਖ ਵਾਲੀ ਜਿਹੜੀ ਇਹਨੂੰ ਕਿਹਾ ਜਾ ਸਕਦਾ, ਇਸ ਫੈਸਲੇ ਦਾ ਇਸ ਕਰਕੇ ਸਵਾਗਤ ਨਹੀਂ ਕਰਨਾ ਪੈਂਦਾ ਜੀ, ਜਦੋਂ ਜਿਹਦਾ ਖੁਦਕੁਸ਼ੀ ਕਰ ਜਾਂਦਾ ਨਾ ਜੀ ਪਰਿਵਾਰ ਦਾ ਜੀ, ਇਹ ਤਾਂ ਉਹਨੂੰ ਹੀ ਪਤਾ ਜੀ ਕਿ ਉਸ ਜੀ ਤੋਂ ਬਿਨਾਂ ਉਹਨਾਂ ਦਾ ਕੀ ਹਾਲ ਹੁੰਦਾ। ਸਰਕਾਰ ਜਿਹੜੀ ਕਿਸਾਨਾਂ ਦੀ ਹਮਾਇਤੀ ਅਖਵਾਉਂਦੀ ਹੈ ਜੀ, ਉਹਨੂੰ ਪਹਿਲਾਂ ਇਹ ਚੇਤੇ ਨਹੀਂ ਆਇਆ ਜੀ ਕਿ ਇੱਥੇ ਅਸਲ ਦੇ ਵਿੱਚ ਕਿਸਾਨੀ ਦਾ ਜਿਹੜਾ ਜੀ ਉਹ ਹਸ਼ਰ ਕੀ ਹੋਇਆ ਪਿਆ। ਉਹਦਾ ਪ੍ਰਮੁੱਖ ਸ਼ਾਇਦ ਰੀਜ਼ਨ ਇਹ ਆ ਕਿ ਜਿਹੜੀ ਪੰਜਾਬ ਦੀ 90% ਜ਼ਮੀਨ ਹੈ ਉਹ 7% ਲੋਕਾਂ ਦੇ ਕੋਲੇ ਆ, ਤੋ ਜਿਹੜੀ 10% ਹੈ ਜੀ ਉਹ 93% ਲੋਕਾਂ ਦੇ ਕੋਲੇ ਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਛੋਟਾ ਕਿਸਾਨ ਹੈ 2-2 ਕਿੱਲਿਆਂ ਵਾਲਾ, 2.5 ਕਿੱਲਿਆਂ ਵਾਲਾ, ਅਸਲ ਦੇ ਵਿੱਚ ਉਸ ਦੀ ਆਰਥਿਕ ਮਾਨਸਿਕ ਹਾਲਤ ਜਿਹੜੀ ਹੈ ਜੀ ਉਹ ਕੀ ਹੈ। ਹਾਂ ਬਿਲਕੁਲ ਜੀ, ਇਦਾਂ ਦੀ ਹੈਲਪ ਤਾਂ ਜਿਹੜੀ ਉਹ ਪਹਿਲਾਂ ਕਰਨੀ ਚਾਹੀਦੀ ਆ, ਉਹਨਾਂ ਦਾ ਦੇਖ ਕੇ ਕਿ ਇਹਨਾਂ ਦੇ ਵਿੱਚ ਗਰੀਬੀ ਕਿੰਨੀ ਕੁ ਹੈਗੀ ਆ, ਪਰ ਉਸ ਪਾਸੇ ਵੱਲ ਕਿਸੇ ਦਾ ਖਿਆਲ ਨਹੀਂ। ਤੇ ਅੱਗੇ ਗੱਲ ਕਰਦੇ ਜੀ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਬਾਰੇ, ਉਹਨਾਂ ਬਾਰੇ ਫੈਸਲੇ ਕਰਨ ਲਈ ਇੱਕ 5 ਮੈਂਬਰੀ ਕਮੇਟੀ ਬਣੀ ਸੀ, ਪਰ ਕਹਿੰਦੇ ਉਹਦੀ ਮੀਟਿੰਗ ਦੇ ਵਿੱਚ ਬੰਦੇ 2 ਹੀ ਪਹੁੰਚੇ ਮੈਂਬਰ। ਦੇਖੋ ਜੀ, ਇਹ ਆਪਣੇ ਆਪ ਦੇ ਵਿੱਚ ਜਿਹੜੀ ਕਮੇਟੀ ਹੈ ਨਾ ਜੀ ਉਹ ਸਵਾਲ ਤਾਂ ਖੜੇ ਕਰਦੀ ਹੈ ਜੀ। ਸਵਾਲ ਇਸ ਕਰਕੇ ਖੜੇ ਕਰਦੀ ਹੈ ਜੀ ਕਿ ਕਮੇਟੀਆਂ ਜਿਹੜੀਆਂ ਨੇ ਉਹ ਕਿਹੜੇ ਤਰੀਕੇ ਦੇ ਨਾਲ ਨਿਯੁਕਤ ਜਿਹੜਾ ਕਰਨੀਆਂ, ਉਹ ਤੋਂ ਵੱਡੀ ਗੱਲ ਹੈ ਜੀ ਕਿ ਇਹ ਕਮੇਟੀ ਪਹਿਲਾਂ ਕੌਣ ਬਣਾਊਗਾ ਜੀ, ਜਾਂ ਕਿਹਨਾਂ ਨੇ ਬਣਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੀ ਇਹ ਕੌਮ ਦੇ ਤਖਤਾਂ ਦੇ ਜਥੇਦਾਰ ਸਾਹਿਬਾਨ ਤੇ ਸਿੰਘ ਸਾਹਿਬਾਨ ਦੀ ਨਿਯੁਕਤੀ, ਉਹਨਾਂ ਦੀਆਂ ਸੇਵਾਵਾਂ ਸੰਬੰਧੀ ਨਿਯਮ, ਉਪ ਨਿਯਮ ਬਣਾਏ ਜਾਣਗੇ। ਇਹਦੇ ਵਾਸਤੇ ਅਵਤਾਰ ਸਿੰਘ ਮੱਕੜ ਵੱਲੋਂ ਜਿਹੜੇ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ 5 ਮੈਂਬਰੀ ਕਮੇਟੀ ਇੱਕ ਗਠਿਤ ਜਿਹੜੀ ਉਹ ਕੀਤੀ ਸੀ। ਇਹਦੀ ਪਹਿਲੀ ਮੀਟਿੰਗ ਕੇਸਗੜ੍ਹ ਸਾਹਿਬ ਦੇ ਵਿੱਚ ਸੀਗੀ। ਬੈਠਕ ਦੇ ਦੌਰਾਨ ਦੀ 5 ਮੈਂਬਰਾਂ ਦੇ ਵਿੱਚੋਂ ਸਿਰਫ 2 ਮੈਂਬਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਸਕੱਤਰ ਸੀ ਉਹਨੇ ਸ਼ਿਰਕਤ ਜਿਹੜੀ ਉਹ ਕੀਤੀ। ਦਲਮੇਲ ਸਿੰਘ ਖਤਰਾ ਨੇ ਦੱਸਿਆ ਜੀ ਕਿ ਇਹਦੇ ਵਿੱਚ 2 ਮੈਂਬਰ ਹੀ ਆਏ, ਇਸ ਕਰਕੇ ਇਹਦੀ ਜਿਹੜੀ ਅਗਲੀ ਬੈਠਕ ਆ ਜੀ ਉਹ ਮਾਰਚ ਦੇ ਮਹੀਨੇ ਦੇ ਵਿੱਚ ਜਿਹੜੀ ਆ ਜੀ ਉਹ ਕਰ ਦਿੱਤੀ ਗਈ ਆ ਜੀ। ਇਹਦੇ ਵਾਸਤੇ ਬਣੀ ਕਮੇਟੀ ਦੇ ਤਹਿਤ ਡਾਕਟਰ ਬਲਵੰਤ ਸਿੰਘ ਢਿੱਲੋਂ ਤੇ ਡਾਕਟਰ ਬਲਕਾਰ ਸਿੰਘ ਨੇ ਜਿਹੜੀ ਆ ਜੀ ਉਹ ਸ਼ਿਰਕਤ ਕੀਤੀ ਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਜਸਪਾਲ ਸਿੰਘ, ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ, ਕਿਰਪਾਲ ਸਿੰਘ ਬੈਠਕ ਜਿਹੜੇ ਨੇ ਉਹ ਬੈਠਕ ਦੇ ਵਿੱਚ ਹਾਜ਼ਰ ਨਹੀਂ ਹੋਏ ਜੀ, ਜਿਹਦੇ ਕਰਕੇ ਅਸਲ ਮਕਸਦ ਜਿਹੜਾ ਸੀਗਾ ਇਸ ਕਮੇਟੀ ਦਾ ਉਹਨੂੰ ਧਿਆਨ ਦੇ ਵਿੱਚ ਰੱਖਦਿਆਂ ਹਾਲ ਦੀ ਘੜੀ ਜਿਹੜੀ ਆ ਜੀ ਉਹ ਉਠਾ ਦਿੱਤੀ ਗਈ ਹੈ, ਭਾਵ ਕਿ ਉਹ ਇਕੱਠੇ ਹੋਣਗੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੇ ਕੁ ਸੁਹਿਰਦ ਹੋਣਗੇ ਕਮੇਟੀ ਦੇ ਮੈਂਬਰ ਜਿਹੜੇ ਪਹਿਲੀ ਪਲੇਠੀ ਮੀਟਿੰਗ ਦੇ ਵਿੱਚ ਹੀ ਜਿਹੜਾ ਉਹ ਨਹੀਂ ਪਹੁੰਚੇ ਜੀ। ਤੇ ਜੀ ਅੱਗੇ ਨਗਰ ਨਿਗਮ ਦੀਆਂ ਚੋਣਾਂ ਦੀ ਗੱਲ ਕਰੀਏ, ਇਸ ਦੇ ਵਿੱਚ ਆਪਸ ਵਿੱਚ ਬੜੀ ਭਾਟੋ ਧਾੜ ਪਈ ਹੋਈ ਆ। ਬਿਲਕੁਲ ਜੀ, ਇਹ ਤਾਂ ਥਾਂ ਦੇ ਉੱਤੋਂ ਜਿਹੜਾ ਜੀ ਜੂਤ ਪਤਾੰਗ ਦੀਆਂ ਖਬਰਾਂ ਆ ਰਹੀਆਂ ਨੇ ਜੀ। ਆ ਤਾਂ ਦੋਨਾਂ ਪਾਰਟੀਆਂ ਦੀਆਂ ਰਹੀਆਂ ਨੇ, ਕਾਂਗਰਸ ਦੀ ਵੀ ਤੇ ਜਿਹੜੇ ਅਕਾਲੀ ਦਲ ਵਾਲੇ ਨੇ ਉਹਨਾਂ ਦੀ। ਅਕਾਲੀ ਦਲ ਵਾਲਿਆਂ ਦੀਆਂ ਥੋੜੀਆਂ ਜ਼ਿਆਦਾ ਨੇ। ਉਹਦਾ ਰੀਜ਼ਨ ਇਹ ਹੈ ਕਿ ਪਤਾ ਹੈ ਕਿ ਚੋਣਾਂ ਜਿਹੜੀਆਂ ਨੇ ਉਹ ਅਕਾਲੀ BJP ਨੇ ਲੁੱਟਣੀਆਂ ਨੇ, ਸੋ ਇਸ ਕਰਕੇ ਥਾਂ ਦੇ ਉੱਤੇ ਜਿਹੜਾ ਜੀ ਉਹ ਡਾਂਗਾਂ ਜਿਹੜੀਆਂ ਉਹ ਕੱਢੀ ਫਿਰਦੇ ਨੇ ਜੀ। ਤਰਨਤਾਰਨ ਦੀ ਆਪਾਂ ਕਹਾਣੀ ਜਿਹੜੀ ਉਹ ਪਾ ਕੇ ਹਟੇ ਆ। ਤਰਨਤਾਰਨ ਗੋਲੀ ਚੱਲਣ ਤੱਕ ਦੀ ਜਿਹੜੀ ਹੈ ਜੀ ਉਹ ਆ ਗਈ। ਧੂਰੀ ਦੇ ਵਿੱਚ ਭਾਜਪਾ ਦੇ ਵੱਲੋਂ ਅਕਾਲੀ ਦਲ ਦੇ ਨਾਲੋਂ ਤੋੜ ਵਿਛੋੜਾ ਕਰ ਲਿਆ ਗਿਆ ਜੀ, ਔਰ ਇੱਥੇ ਕਿਉਂਕਿ ਧੂਰੀ ਦੇ ਵਿੱਚ ਜ਼ਿਮਨੀ ਚੋਣ ਵੀ ਆ ਰਹੀ ਹੈ, ਇਹ ਖਮਿਆਜ਼ਾ ਜਿਹੜਾ ਜੀ ਉਹ ਫਿਰ ਹਾਕਮ ਧਿਰ ਨੂੰ ਭੁਗਤਣਾ ਪੈ ਸਕਦਾ। ਇੱਥੇ ਸਿੱਧਾ ਐਲਾਨ ਭਾਰਤੀ ਜਨਤਾ ਪਾਰਟੀ ਨੇ ਕਰਤਾ ਕਿ ਅਸੀਂ ਨਾ ਮਦਦ ਲੈਣੀ ਆ ਅਕਾਲੀਆਂ ਤੋਂ, ਨਾ ਅਸੀਂ ਮਦਦ ਜਿਹੜੀ ਦੇਣੀ ਆ, ਆਪਣੇ ਤੌਰ ਦੇ ਉੱਤੇ ਚੋਣਾਂ ਜਿਹੜੀਆਂ ਉਹ ਲੜਾਂਗੇ। ਬਠਿੰਡੇ ਦੇ ਵਿੱਚ ਹਾਕਮ ਗੱਠਜੋੜ ਦੇ ਵਿੱਚ ਬਾਗੀ ਜਿਹੜੇ ਨੇ ਜੀ ਉਹਨਾਂ ਤੋਂ ਕਾਟੋ ਕਲੇਸ਼ ਜਿਹੜਾ ਪੈ ਗਿਆ। ਸੋ ਇੱਥੇ ਜਿਹੜੇ ਕੁਝ ਅਕਾਲੀ ਦਲ ਦੇ ਜਿਨ੍ਹਾਂ ਨੂੰ ਨਹੀਂ ਟਿਕਟਾਂ ਮਿਲੀਆਂ ਜੀ ਉਹ ਛੱਡ ਕੇ
ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ ਨੇ। ਸੋ ਬਠਿੰਡੇ ਦੇ ਵਿੱਚ ਜਿਹੜਾ ਜੀ ਕਾਫੀ ਰੌਲਾ ਰੱਪਾ ਪਿਆ ਹੋਇਆ। ਅੱਜ ਇੱਕ ਵੱਡੀ ਪ੍ਰੈਸ ਕਾਨਫਰੰਸ ਜਿਹੜੀ ਬਠਿੰਡੇ ਦੇ ਵਿੱਚ ਹੋ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਕਾਂਗਰਸ ਵਿਚਲਾ ਕੁਝ ਪਟਾਕਾ ਜਿਹੜਾ ਜੀ ਉਹ ਵੀ ਉੱਥੇ ਦਿਸੂਗਾ ਅੱਜ ਬਠਿੰਡੇ ਦੇ ਵਿੱਚ, ਕਿ ਕਿਵੇਂ ਪੈਸੇ ਵਗੈਰਾ ਲੈ ਕੇ ਜੀ ਇਹ ਕਿਹਾ ਜਾ ਰਿਹਾ ਕਿ ਟਿਕਟਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ, ਦਿੱਤੀਆਂ ਗਈਆਂ ਨੇ, ਜਾਂ ਇਹਦੇ ਵਾਸਤੇ ਕੁਝ ਜਿਹੜੀਆਂ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ ਜੀ। ਉੱਧਰ ਜਿਹੜਾ ਮੋਹਾਲੀ ਹੈ ਜੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਉੱਥੇ ਵੀ ਜਿਹੜਾ ਜੀ ਕੁਲਵੰਤ ਸਿੰਘ ਧੜਾ ਉਹਨੇ ਅਕਾਲੀ ਦਲ ਦੀਆਂ ਟਿਕਟਾਂ ਜਿਹੜੀਆਂ ਨੇ ਉਹ ਮੋੜ ਦਿੱਤੀਆਂ ਨੇ। ਉਹਨੇ ਆਜ਼ਾਦ ਤੌਰ ਦੇ ਉੱਤੇ ਚੋਣਾਂ ਲੜਨ ਦਾ ਐਲਾਨ ਕਰਤਾ ਹੈ। ਬਲਵੰਤ ਸਿੰਘ ਰਾਮੂਵਾਲੀਆ ਦੇ ਉੱਤੇ ਜਿਹੜਾ ਜੀ ਇੱਥੇ ਜਿਹੜਾ ਦੋਸ਼ ਲੱਗਿਆ ਕਿ ਉਹ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਧੱਕਾ ਕਰ ਰਹੇ ਨੇ ਤੇ ਧੱਕੇ ਦੇ ਨਾਲ ਆਪਣੇ ਬੰਦਿਆਂ ਨੂੰ ਜਿਹੜੀਆਂ ਉਹ ਟਿਕਟਾਂ ਦੇ ਰਹੇ ਨੇ, ਜਦੋਂ ਕਿ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਜੀ ਕਿ ਇਸ ਤਰ੍ਹਾਂ ਦਾ ਕੁਝ ਵੀ ਉਹਨਾਂ ਨੇ ਜਿਹੜਾ ਨਹੀਂ ਕੀਤਾ। ਸੋ ਤੁਸੀਂ ਕਿਸੇ ਡਿਸਟ੍ਰਿਕਟ ਦੀ ਲੈ ਲਓ, ਇੱਥੇ ਪਟਿਆਲੇ ਦੇ ਵਿੱਚ ਵੀ ਇਹੀ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ। ਤਕਰੀਬਨ 6 ਡਿਸਟ੍ਰਿਕਟ ਦੇ ਵਿੱਚ ਜਿਹੜੀ ਆ ਜੀ ਉਹ ਹਾਲਾਤ ਬਹੁਤੀ ਮੰਦੀ ਆ, ਜਿੱਥੇ ਕਿ ਛਿੱਤਰੀ ਦਾਲ ਜਿਹੜੀ ਆ ਜੀ ਇਹ ਵੱਢ ਰਹੇ ਨੇ ਅਕਾਲੀ ਦਲ ਵਾਲੇ ਖਾਸ ਤੌਰ ਦੇ ਉੱਤੇ, ਤੇ ਘੱਟ ਵੈਸੇ ਕਾਂਗਰਸ ਵਾਲੇ ਵੀ ਨਹੀਂ ਗਏ। ਜੀ ਉਹਨਾਂ ਦੇ ਵਿੱਚ ਵੀ ਜਿਹੜਾ ਕਾਟੋ ਕਲੇਸ਼ ਆ ਬੜੀ ਦੇਰ ਤੋਂ ਆ। ਤੇ ਜੀ ਮੇਰਾ ਅਗਲਾ ਕੁਐਸਚਨ ਹੈਗਾ ਆ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਦਿੱਲੀ ਦੇ ਵਿੱਚ, ਉੱਥੇ ਵੀ ਸਿੱਖ ਵੋਟ ਕਾਫੀ ਆ ਤੇ ਉੱਥੇ ਸਿੱਖ ਸਿਆਸਤ ਵੀ ਚੱਲ ਰਹੀ ਆ, ਤੇ ਨਾਲ ਲੱਗਦਾ ਮੇਰਾ ਕੁਐਸਚਨ ਪੰਜਾਬ ਲਈ ਵੀ ਹੋਊਗਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਦਾ ਉੱਥੇ ਦੀ ਸਿੱਖ ਸਿਆਸਤ ਤੇ ਪੰਜਾਬ ਤੇ ਕੀ ਅਸਰ ਪਊਗਾ। ਦਿੱਲੀ ਦੀ ਜਿਹੜੀ ਸਿੱਖ ਸਿਆਸਤ ਹੈ ਜੀ, ਮੇਰਾ ਖਿਆਲ ਉਹ ਇੱਕ ਨਵੇਂ ਮੋੜ ਦੇ ਉੱਤੇ ਆਊਗੀ ਜੀ ਅਗਲੇ ਕੁਝ ਸਮੇਂ ਤੋਂ ਬਾਅਦ। ਜਿਹੜੇ ਦਿੱਲੀ ਦੇ ਉੱਤੇ ਜਿਹੜੇ ਕਾਬਜ਼ ਨੇ ਜੀ ਇਸ ਵੇਲੇ ਅਕਾਲੀ ਦਲ ਬਾਦਲ ਵਾਲੇ, ਸਵਾਲੀਆ ਚਿੰਨ੍ਹ ਵੱਡਾ ਉਹਨਾਂ ਦੇ ਵਾਸਤੇ ਜਿਹੜਾ ਜੀ ਉਹ ਖੜਾ ਹੋ ਗਿਆ। ਜਿਹੜੀਆਂ ਬੇਨਿਯਮੀਆਂ ਉਹਨਾਂ ਨੇ ਇਹਨਾਂ ਡਿਊਰਿੰਗ ਚੋਣਾਂ ਦੇ ਕੀਤੀਆਂ ਨੇ, ਫੰਡਸ ਵਰਤੇ ਨੇ ਉਹਨਾਂ ਨੇ, ਜਾਂ ਗੁਰਦੁਆਰੇ ਨੂੰ ਜਿਹੜਾ ਜੀ ਜਿਵੇਂ ਜਿਹੜੇ ਵਰਕਰ ਸੀਗੇ ਜੀ ਅਕਾਲੀ ਦਲ ਦੇ, ਉਹਨਾਂ ਨੇ ਸਰਾਵਾਂ ਨੂੰ ਵਰਤਿਆ, ਉੱਥੋਂ ਦੀਆਂ ਗੱਡੀਆਂ ਨੂੰ ਵਰਤਿਆ, ਬੜਾ ਕੁਝ ਜਿਹੜਾ ਜੀ ਉੱਥੇ ਸਾਹਮਣੇ ਆ ਰਿਹਾ ਜੀ। ਉਹ ਔਰ ਸਰਨਾ ਗਰੁੱਪ ਜਿਹੜਾ ਜੀ, ਜਿਹੜਾ ਕਿ ਕਾਂਗਰਸ ਦਾ ਗਰੁੱਪ ਕਿਹਾ ਜਾਂਦਾ ਹੁੰਦਾ ਸੀਗਾ ਕਾਂਗਰਸ ਦੇ ਨਾਲ, ਔਰ ਕਾਂਗਰਸ ਬਿਲਕੁਲ ਖਤਮ ਹੋ ਗਈ ਦਿੱਲੀ ਦੇ ਵਿੱਚੋਂ ਜੀ। ਇਸ ਕਰਕੇ ਇੱਕ ਨਵੀਂ ਸਫਬੰਦੀ ਜਿਹੜੀ ਹੈ ਜੀ ਉਹ ਉੱਭਰਨ ਦੇ ਆਸਾਰ ਨੇ। ਮੈਂ ਸਮਝਦਾ ਕਿ ਜਿਹੜੇ ਲੋਕ ਸਹੀ ਮਾਇਨਿਆਂ ਦੇ ਵਿੱਚ ਪੰਥਕ ਹੋਉਂਦੇ ਨੇ ਜੀ, ਇਹ ਉਹਨਾਂ ਦੇ ਵਾਸਤੇ ਬਿਹਤਰੀਨ ਮੌਕਾ ਹੈ ਜੇਕਰ ਉਹ ਅੱਗੇ ਆ ਕੇ ਦਿੱਲੀ ਦੀ ਜਿਹੜੀ ਸਿੱਖ ਸਿਆਸਤ ਹੈ ਉਹਦੇ ਵਿੱਚ ਕੁਝ ਸਰਗਰਮੀ ਵਿਖਾਉਣ, ਤਾਂ ਬਾਦਲਾਂ ਦਾ ਕਿਲਾ ਜਿਹੜਾ ਜੀ ਉੱਥੋਂ ਢਾਇਆ ਜਾ ਸਕਦਾ। ਇਹਦੇ ਨਾਲ ਜਿਹੜੇ ਹਰਿਆਣੇ ਦੇ ਵਿੱਚ ਵੱਖਰੀ ਬਣੀ ਕਮੇਟੀ ਹੈ ਜੀ, ਉਹਨੂੰ ਵੀ ਕਾਫੀ ਬੂਸਟ ਜਿਹੜਾ ਜੀ ਉਹ ਮਿਲਿਆ। ਤੁਸੀਂ ਗੱਲ ਦਿੱਲੀ ਦੀ ਸਿੱਖ ਸਿਆਸਤ ਦੀ ਕੀਤੀ ਹੈ। ਮੈਂ ਸਮਝਦਾ ਜਿੱਥੇ ਜਿੱਥੇ ਸਿੱਖ ਜਿਹੜੇ ਉਹ ਵਸੇ ਹੋਏ ਨੇ, ਉੱਥੇ ਗੁਰਦੁਆਰਿਆਂ ਦੇ ਸਾਂਭ ਸੰਭਾਲ ਦੇ ਵਾਸਤੇ ਖਾਸ ਤੌਰ ਦੇ ਉੱਤੇ ਉੱਥੇ ਵੀ ਅਸਰ ਜਿਹੜਾ ਜੀ ਦਿੱਲੀ ਦੀਆਂ ਚੋਣਾਂ ਦਾ ਬਿਲਕੁਲ ਸਿੱਧਾ ਜਿਹੜਾ ਜੀ ਉਹ ਵੇਖਣ ਨੂੰ ਮਿਲੂਗਾ ਆਉਣ ਵਾਲੇ ਦਿਨਾਂ ਦੇ ਦੌਰਾਨ। ਜੇ ਦਿੱਲੀ ਵਾਲੇ ਖਾਸ ਤੌਰ ਦੇ ਉੱਤੇ ਆਸ ਹੈ ਜੀ ਇਸ ਗੱਲ ਦੀ ਕਿ ਕੁਝ ਨਵੇਂ ਲੋਕ ਜਿਹੜੇ ਨੇ ਉਹ ਅੱਗੇ ਆਉਣਗੇ ਔਰ ਅੱਗੇ ਆ ਕੇ ਉੱਥੇ ਚੇਂਜ ਜਿਹੜੀ ਆ ਉਹ ਲੈ ਕੇ ਆਉਣਗੇ। ਜਿਹੜੀ ਇਹ ਗੁੰਡਾਗਰਦੀ ਹੈ ਇਹਨੂੰ ਠੱਲ ਪਊਗੀ ਜੀ। ਉਹ ਬਹੁਤ ਮਾਫ ਕਰਨਾ, ਜਿਹੜੀ ਤੁਸੀਂ ਗੱਲ ਪੰਜਾਬ ਦੀ ਪੁੱਛੀ ਹੈ, ਮਾਫ ਕਰਨਾ, ਤੇ ਉਹਦੇ ਉੱਤੇ ਹੈ ਜੀ ਕਿ ਇੱਥੇ ਵੀ ਜਿਹੜਾ ਜੀ ਅਸਰ ਤਾਂ ਇਹਦਾ ਸਿੱਧਾ ਵੇਖਣ ਨੂੰ ਜਿਹੜਾ ਜੀ ਉਹ ਮਿਲੂਗਾ। ਕਰਨੈਲ ਸਿੰਘ ਪੰਜੌਲੀ ਦਾ ਮੈਂ ਕੱਲ ਬਿਆਨ ਇੱਕ ਪੜ੍ਹ ਰਿਹਾ ਸੀਗਾ। ਬੇਸ਼ੱਕ ਕੋਈ ਉਹ ਬਹੁਤ ਵੱਡਾ ਲੀਡਰ ਨਹੀਂ ਆ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਡਾਪਟ ਕੀਤਾ ਹੋਇਆ ਇੱਕ ਮੈਂਬਰ ਹੈ, ਪਰ ਜਿਹੜੇ ਤਰੀਕੇ ਦੇ ਨਾਲ ਉਹਨੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਤਾਰੀਫ ਜਿਹੜੀ ਹੈ ਜੀ ਉਹ ਕੀਤੀ ਹੈ, ਉਹਨੂੰ ਬਾਗੀ ਤਬੀਅਤ ਦਾ ਵੀ ਥੋੜਾ ਜਿਹਾ ਮੰਨਿਆ ਜਾਂਦਾ। ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਘੁਸਰ ਮੁਸਰ ਜਿਹੜੀ ਆ ਸ਼ੁਰੂ ਹੋ ਗਈ ਹੈ ਜੀ। ਜੀ ਬਹੁਤ ਜਗ੍ਹਾ ਤੇ ਜਿਹੜੀ ਆ ਘੁਸਰ ਮੁਸਰ ਸ਼ੁਰੂ ਹੋਊਗੀ। ਤਾਂ ਫਿਰ ਜਾਂਦੇ ਆ ਜੀ ਵਾਪਸ ਦਿੱਲੀ ਨੂੰ। ਕਹਿੰਦੇ ਕਿ ਸਹੁੰ ਚੱਕ ਸਮਾਗਮ ਦੇ ਵਿੱਚ 1 ਲੱਖ ਬੰਦਾ ਇਕੱਠਾ ਹੋਣ ਦੀ ਆਸ ਆ। ਜਿਹੜੇ FM ਚੈਨਲ ਨੇ ਜੀ ਜਾਂ ਜਿਹੜੇ ਚੈਨਲ ਨੇ ਟੀਵੀ ਦੇ, ਉਹਨਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਮੈਸੇਜ ਜਿਹੜਾ ਜੀ ਉਹ ਚੱਲ ਰਿਹਾ। ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਮੈਂ ਨਹੀਂ ਬਣਿਆ, ਇਹ ਦਿੱਲੀ ਦੇ ਲੋਕ ਮੁੱਖ ਮੰਤਰੀ ਬਣੇ ਨੇ, ਇਸ ਕਰਕੇ ਤੁਸੀਂ ਸਹੁੰ ਚੁੱਕ ਸਮਾਗਮ ਦੇ ਵਿੱਚ ਜਿਹੜਾ ਜੀ ਉਹ ਜ਼ਰੂਰ ਪਹੁੰਚਣਾ, ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਸਹੁੰ ਮੈਂ ਨਹੀਂ ਚੁੱਕਣੀ, ਇਹ ਸਹੁੰ ਤੁਸੀਂ ਚੁੱਕਣੀ ਹੈ। ਪਿਛਲੀ ਵਾਰੀ ਜਦੋਂ ਉਹ ਮੁੱਖ ਮੰਤਰੀ ਬਣੇ ਸਨ ਤਾਂ ਉਹਨਾਂ ਨੇ ਆਮ ਲੋਕਾਂ ਨੂੰ ਇਹ ਸਹੁੰ ਜਿਹੜੀ ਚੁਕਾਈ ਸੀਗੀ ਕਿ ਮੇਰੇ ਨਾਲ ਸਹੁੰ ਚੁੱਕੋ, ਨਾ ਰਿਸ਼ਵਤ ਦਿਓਗੇ ਨਾ ਰਿਸ਼ਵਤ ਲਓਗੇ। ਸੋ ਇਹ ਸਮਝਿਆ ਜਾ ਰਿਹਾ ਇੱਕ ਤਾਂ ਜਿਵੇਂ ਉਹਨਾਂ ਨੇ ਮੀਟਿੰਗਸ ਕੀਤੀਆਂ ਨੇ, ਉਹ ਕੁਝ ਐਲਾਨ ਜਿਹੜੇ ਨੇ ਸਹੁੰ ਚੁੱਕ ਸਮਾਗਮ ਤੋਂ ਐਨ ਪਹਿਲਾਂ ਕਰਨੇ ਚਾਹੁੰਦੇ ਨੇ। ਦੂਜੀ ਉਹ ਇਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਜਿਹੜੀ ਆ ਆਮ ਲੋਕਾਂ ਦੀ ਉਹ ਕਰਨੀ ਚਾਹੁੰਦੇ ਨੇ। ਔਰ ਇਹ ਸਮਝਿਆ ਜਾ ਰਿਹਾ ਹੈ ਕਿ 60,000 ਬੰਦੇ ਦੀ ਕਪੈਸਿਟੀ ਵਾਲਾ ਰਾਮਲੀਲਾ ਗਰਾਊਂਡ ਜਿਹੜਾ ਜੀ ਉੱਥੇ ਲੋਕਾਂ ਦਾ ਹੜ੍ਹ ਆਊਗਾ। ਇੱਕ ਅੰਦਾਜ਼ਾ ਲਾਇਆ ਜਾ ਰਿਹਾ ਕਿ 1 ਲੱਖ ਪਲੱਸ ਜਿਹੜੇ ਲੋਕ ਨੇ ਉੱਥੇ ਪਹੁੰਚਣਗੇ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ।
ਹੁਣ ਪੁਲਿਸ ਨੂੰ ਜਿਹੜੀ ਹੈ ਜੀ ਹੱਥਾਂ ਪੈਰਾਂ ਦੀ ਇਹ ਪਈ ਹੋਈ ਹੈ ਕਿ ਉੱਥੇ ਇੰਤਜ਼ਾਮ ਜਿਹੜੇ ਨੇ ਉਹ ਕਿਵੇਂ ਕਰਨੇ ਨੇ, ਇੰਨਾ ਕਰਾਊਡ ਜਿਹੜਾ ਜੀ ਉਹਨੂੰ ਕਿਵੇਂ ਸੰਭਾਲਣਾ। ਇੱਕ ਗੱਲ ਜ਼ਰੂਰ ਪੋਜ਼ਿਟਿਵ ਜਿਹੜੀ ਜਾ ਰਹੀ ਹੈ ਉਹ ਇਹ ਕਿ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਕਰਾਊਡ ਹੈ ਜੀ, ਇਹ ਜਿਹੜੇ ਉਹ ਹੁੱਲੜਬਾਜ਼ ਕਿਸਮ ਦੇ ਹੁੰਦੇ ਨੇ ਉਹੋ ਜਿਹਾ ਨਹੀਂ ਹੈਗਾ ਜੀ। ਇਹ ਹਮੇਸ਼ਾ ਜਿਹੜੇ ਜ਼ਾਬਤੇ ਦੇ ਵਿੱਚ ਰਹਿਣ ਵਾਲੇ ਤਕਰੀਬਨ ਇਹ ਕਰਾਊਡ ਹੈ ਜੀ। ਜਿੰਨਾ ਵੀ ਤੁਸੀਂ ਪੁਰਾਣੀਆਂ ਵੀ ਚੀਜ਼ਾਂ ਜਿਹੜੀਆਂ ਦੇਖੀਆਂ ਹੋਣਗੀਆਂ, ਐਡਾ ਵੱਡਾ ਅੰਦੋਲਨ ਜਿਹੜਾ ਚਲਾਇਆ ਸੀਗਾ ਅੰਨਾ ਹਜ਼ਾਰੇ ਵਾਲਾ, ਉਹ ਅਰਵਿੰਦ ਕੇਜਰੀਵਾਲ ਨੇ ਅਸਲ ਦੇ ਵਿੱਚ ਪਿੱਛੇ ਰਹਿ ਕੇ ਚਲਾਇਆ ਸੀਗਾ। ਕਿਸੇ ਬੱਸ ਦੀ, ਕਿਸੇ ਜਗ੍ਹਾ ਦੀ ਕੋਈ ਤੋੜ ਭੰਨ ਦੀ ਅੱਜ ਤੱਕ ਕੋਈ ਰਿਪੋਰਟ ਨਹੀਂ ਗਈ ਕਿ ਜਿੱਥੇ ਉਹਨਾਂ ਨੇ ਕੋਈ ਹੁੱਲੜਬਾਜ਼ੀ ਜਿਹੜੀ ਕੀਤੀ ਹੋਵੇ। ਹੁਣ ਤਾਂ ਸਰਕਾਰ ਉਹਨਾਂ ਦੇ ਹੱਥ ਦੇ ਵਿੱਚ ਹੈ, ਪਰ ਫਿਰ ਵੀ ਜਿੱਥੇ ਲੱਖ ਬੰਦੇ ਤੋਂ ਉੱਪਰ ਪਹੁੰਚ ਜਵੇ, ਕੁਛ ਨਾ ਕੁਛ ਤਾਂ ਜਿਹੜਾ ਇੰਤਜ਼ਾਮ ਉਹ ਵੱਡੇ ਪੱਧਰ ਦੇ ਉੱਤੇ ਪੁਲਿਸ ਨੂੰ ਕਰਨੇ ਪੈਂਦੇ ਨੇ। ਤੇ ਕਿਹਾ ਜਾ ਰਿਹਾ ਕਿ CCTV ਕੈਮਰੇ ਜਿਹੜੇ ਨੇ ਉਹ ਲਗਾ ਕੇ ਪੁਲਿਸ ਜਿਹੜੀ ਹੈ ਜੀ ਨੇੜੇ ਤੋਂ ਇਸ ਪੂਰੇ ਸਮਾਗਮ ਦੇ ਉੱਤੇ ਨਿਗਾਹ ਰੱਖੂਗੀ। ਔਰ ਇਸ ਵੇਲੇ ਰਾਮਲੀਲਾ ਗਰਾਊਂਡ ਜਿਹੜੀ ਹੈ ਜੀ ਉੱਥੇ ਜ਼ੋਰ ਸ਼ੋਰ ਦੇ ਨਾਲ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ। ਰੰਗ ਰੋਗਨ ਲੋਕਾਂ ਦੇ ਬਹਿਣ, ਪਾਣੀ ਦਾ ਇੰਤਜ਼ਾਮ, ਖਾਣ ਪੀਣ ਦਾ ਇੰਤਜ਼ਾਮ ਤੇ ਜਿਹੜੇ ਪੋਰਟੇਬਲ ਵਾਸ਼ਰੂਮ ਵਗੈਰਾ ਨੇ ਉਹਨਾਂ ਦਾ ਇੰਤਜ਼ਾਮ ਵੱਡੇ ਪੱਧਰ ਦੇ ਉੱਤੇ ਕੀਤਾ ਜਾ ਰਿਹਾ ਜੀ। ਅਖੀਰ ਦੇ ਵਿੱਚ ਅੱਜ ਨਵਾਂ ਜੀ ਕੁਛ ਇਸ ਤਰ੍ਹਾਂ ਦੀ ਕਿ ਸਿਰਸੇ ਵਾਲੇ ਦੀ ਖੁੱਲ ਗਈ ਪੋਲ ਸਾਰੀ, ਖੜਾ ਹੋਇਆ ਉਹ ਭਾਜਪਾ ਨਾਲ ਬੇਲੀ। ਸਿਰਸੇ ਵਾਲੇ ਦੀ ਖੁੱਲ ਗਈ ਪੋਲ ਸਾਰੀ, ਖੜਾ ਹੋਇਆ ਉਹ ਭਾਜਪਾ ਨਾਲ ਬੇਲੀ। ਗਿਣਤੀ ਦੱਸ ਕੇ ਲੱਖਾਂ ਵਿੱਚ ਚੇਲਿਆਂ ਦੀ, ਖੇਡਣ ਲੱਗਾ ਸੀ ਚੁਸਤ ਉਹ ਚਾਲ ਵੇਲੀ। ਡੁੱਬਦੀ ਭਾਜਪਾ ਨਾਲ ਕਈ ਹੋਰ ਡੁੱਬਣ, ਕਿਸ਼ਤੀ ਸਾਧ ਦੀ ਨੂੰ ਪਿਆ ਜਾਲ ਬੇਲੀ। ਕੇਸਾਂ ਵਿੱਚ ਉਲਝਿਆ ਸਾਧ ਵਾਵਾ, ਤੁਰਿਆ ਲੱਭਣ ਸੀ ਰਾਜਸੀ ਢਾਲ ਬੇਲੀ। ਡੁੱਬਾ ਬਾਹਮਣ ਤਾਂ ਡੁੱਬੇ ਜਜ਼ਮਾਨ ਨਾਲੇ, ਹੋਇਆ ਲੱਗੇ ਤਾਂ ਸੱਚ ਅਖਾਣ ਬੇਲੀ। ਡੁੱਬਾ ਬਾਹਮਣ ਤਾਂ ਡੁੱਬੇ ਜਜ਼ਮਾਨ ਨਾਲੇ, ਹੋਇਆ ਲੱਗੇ ਪਿਆ ਸੱਚ ਅਖਾਣ ਬੇਲੀ। ਮੋਦੀ ਸ਼ਾਹ ਨਾਲ ਹੋਈ ਹੈ ਬਹੁਤ ਮਾੜੀ, ਨਾਲੇ ਸਾਧ ਦਾ ਟੁੱਟਾ ਪਿਆ ਮਾਣ ਬੇਲੀ। ਥੈਂਕ ਯੂ ਜੀ, ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਆਸਰਤੇ ਸਨ ਬਲਤੇਜ ਪੰਨੂ, ਜਿਨ੍ਹਾਂ ਦੇ ਨਾਲ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਜੀ। ਕੱਲ ਹੋਵੇਗੀ ਆਪਣੀ ਮੁਲਾਕਾਤ ਅਗਲੇ ਬੁਲਟਨ ਵਿੱਚ। ਬਲਵਿੰਦਰ ਕੌਰ ਵੱਲੋਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।